ਰਈਆ ਵਿਖੇ ਰੈਲੀ ਦੌਰਾਨ ਭਗਵੰਤ ਮਾਨ ਨੂੰ ਅੰਮ੍ਰਿਤਪਾਲ ਸਿੰਘ ਦੇ ਮਾਤਾ ਨੇ ਘੇਰ ਕੇ ਐਨਐਸਏ ਖਤਮ ਹੋਣ ਦੇ ਬਾਵਜੂਦ ਨਜ਼ਰਬੰਦੀ ਬਾਰੇ ਪੁੱਛੇ ਸਵਾਲ। ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਲੀ ਵਿੱਚ ਕੌਮੀ ਇਨਸਾਫ ਮੋਰਚੇ ਦਾ ਵੱਡਾ ਪ੍ਰਦਰਸ਼ਨ। ਪਾਰਲੀਮੈਂਟ ਕੂਚ ਦੌਰਾਨ ਕਈ ਆਗੂ ਗ੍ਰਿਫਤਾਰ। ਭਾਈ ਅੰਮ੍ਰਿਤਪਾਲ ਸਿੰਘ ਮਾਮਲੇ ਦੀ ਅੰਮ੍ਰਿਤਸਰ ਕੋਰਟ ਵਿੱਚ ਸੁਣਵਾਈ। ਚਾਰਜ ਰੱਦ ਕਰਨ ਲਈ ਅਰਜ਼ੀ ਦਾਇਰ। ਰਈਆ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ੁਕਰਾਨਾ ਯਾਤਰਾ ਦੌਰਾਨ ਖਡੂਰ ਸਾਹਿਬ ਦੇ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਨੇ ਆਪਣੇ ਪੁੱਤਰ ਵਿਰੁੱਧ ਕਥਿਤ ਤੌਰ ਤੇ ਕੌਮੀ ਸੁਰੱਖਿਆ ਕਾਨੂੰਨ ਖਤਮ ਹੋਣ ਦੇ ਬਾਵਜੂਦ ਉਸ ਨੂੰ ਪੰਜਾਬ ਤੋਂ ਬਾਹਰ ਲਗਾਤਾਰ ਨਜ਼ਰਬੰਦ ਰੱਖਣ ਨੂੰ ਲੈ ਕੇ ਮੁੱਖ ਮੰਤਰੀ ਦਾ ਸਾਹਮਣਾ ਕੀਤਾ। ਬਲਵਿੰਦਰ ਕੌਰ ਭਾਰੀ ਸੁਰੱਖਿਆ ਤੇ ਸਮਰਥਕਾਂ ਦੇ ਇਕੱਠ ਵਿੱਚੋਂ ਲੰਘ ਕੇ ਮੁੱਖ ਮੰਤਰੀ ਦੀ ਗੱਡੀ ਦੇ ਨੇੜੇ ਪਹੁੰਚ ਗਏ। ਉਹਨਾਂ ਨੇ ਮਾਨ ਦਾ ਹੱਥ ਫੜ ਲਿਆ ਤੇ ਪੁੱਛਿਆ ਕਿ ਐਨਐਸਏ ਦੀਆਂ ਵਿਵਸਥਾਵਾਂ ਦੀ ਮਿਆਦ ਖਤਮ ਹੋਣ ਤੋਂ ਬਾਅਦ ਵੀ ਅੰਮ੍ਰਿਤਪਾਲ ਸਿੰਘ ਨੂੰ ਅਜੇ ਤੱਕ ਪੰਜਾਬ ਵਾਪਸ ਕਿਉਂ ਨਹੀਂ ਲਿਆਂਦਾ ਗਿਆ। ਮੁੱਖ ਮੰਤਰੀ ਸਵਾਲ ਸੁਣਦੇ ਹੋਏ ਦਿਖਾਈ ਦਿੱਤੇ, ਪਰ ਉਹਨਾਂ ਨੇ ਮੌਕੇ ਤੇ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ। ਇੱਕ ਅਪੀਲ ਵਿੱਚ ਬਲਵਿੰਦਰ ਕੌਰ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਵੀ ਕਿਸੇ ਦਾ ਪੁੱਤਰ ਹੈ ਅਤੇ ਮਾਂ ਨੂੰ ਇੱਕ ਮਾਂ ਦਾ ਦਰਦ ਸਮਝਣਾ ਚਾਹੀਦਾ ਹੈ। ਜਦੋਂ ਉਹਨਾਂ ਨੇ ਮਹਿਸੂਸ ਕੀਤਾ ਕਿ ਉਹਨਾਂ ਦੀਆਂ ਚਿੰਤਾਵਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਤਾਂ ਉਹਨਾਂ ਨੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਅੱਜ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕੌਮੀ ਇਨਸਾਫ ਮੋਰਚੇ ਵੱਲੋਂ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨ ਗੁਰਦੁਆਰਾ ਬੰਗਲਾ ਸਾਹਿਬ ਤੋਂ ਸ਼ੁਰੂ ਹੋਇਆ, ਜਿੱਥੇ ਵੱਡੀ ਗਿਣਤੀ ਵਿੱਚ ਕਿਸਾਨ ਆਗੂ, ਪੰਥਕ ਸ਼ਖਸੀਅਤਾਂ ਅਤੇ ਸਿੱਖ ਸੰਗਤਾਂ ਇਕੱਠੀਆਂ ਹੋਈਆਂ। ਮੋਰਚੇ ਵਿੱਚ ਸ਼ਾਮਿਲ ਲੋਕਾਂ ਵੱਲੋਂ ਬੰਦੀ ਸਿੰਘਾਂ ਦੀ ਤੁਰੰਤ ਰਿਹਾਈ ਦੀ ਮੰਗ ਕਰਦਿਆਂ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਜਿਨ੍ਹਾਂ ਸਿੱਖ ਕੈਦੀਆਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਹਨ, ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਣਾ ਚਾਹੀਦਾ ਹੈ। ਇਸ ਦੌਰਾਨ ਜਦੋਂ ਮੋਰਚਾ ਗੁਰਦੁਆਰਾ ਬੰਗਲਾ ਸਾਹਿਬ ਤੋਂ ਪਾਰਲੀਮੈਂਟ ਵੱਲ ਕੂਚ ਕਰਨ ਲੱਗਾ ਤਾਂ ਦਿੱਲੀ ਪੁਲਿਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ। ਪੁਲਿਸ ਨੇ ਮੋਰਚੇ ਨੂੰ ਅੱਗੇ ਵਧਣ ਤੋਂ ਰੋਕਣ ਲਈ ਬੈਰੀਕੇਡਿੰਗ ਕੀਤੀ ਅਤੇ ਮੌਕੇ ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ। ਤਣਾਅਪੂਰਨ ਮਾਹੌਲ ਉਸ ਵੇਲੇ ਬਣ ਗਿਆ ਜਦੋਂ ਕਿਸਾਨ ਆਗੂਆਂ ਅਤੇ ਪੰਥਕ ਸ਼ਖਸੀਅਤਾਂ ਵੱਲੋਂ ਬੈਰੀਕੇਡ ਪਾਰ ਕਰਕੇ ਪਾਰਲੀਮੈਂਟ ਵੱਲ ਵਧਣ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਬਾਅਦ ਦਿੱਲੀ ਪੁਲਿਸ ਵੱਲੋਂ ਕਈ ਆਗੂਆਂ ਅਤੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਗ੍ਰਿਫਤਾਰ ਕੀਤੇ ਗਏ ਆਗੂਆਂ ਨੇ ਕਿਹਾ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਲਈ ਆਪਣੀ ਆਵਾਜ਼ ਬੁਲੰਦ ਕਰਦੇ ਰਹਿਣਗੇ ਅਤੇ ਇਹ ਸੰਘਰਸ਼ ਜਾਰੀ ਰਹੇਗਾ। ਕੌਮੀ ਇਨਸਾਫ ਮੋਰਚੇ ਦੇ ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਬੰਦੀ ਸਿੰਘਾਂ ਨੂੰ ਜਲਦ ਰਿਹਾ ਨਾ ਕੀਤਾ ਗਿਆ ਤਾਂ ਦੇਸ਼ ਭਰ ਵਿੱਚ ਹੋਰ ਤੇਜ਼ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਫਿਲਹਾਲ ਦਿੱਲੀ ਵਿੱਚ ਸਥਿਤੀ ਤਣਾਅਪੂਰਨ ਪਰ ਕਾਬੂ ਹੇਠ ਦੱਸੀ ਜਾ ਰਹੀ ਹੈ ਅਤੇ ਪੁਲਿਸ ਵੱਲੋਂ ਇਲਾਕੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। जुर्म कमाना बंद करो, दूरे कानून बंद करो, दूरे कानून बंद करो है, ये बंद होनी चाहिए। सिंह रिहा करो। आज पंजाब सरकार मुर्दाबाद के नारे लगे है और इत्थे 100 बंदियां गिरफ्तार करने लई 1000 बंदा पुलिस का आया और भारत सरकार गिरफ्तारियां दित्तियां। साडी मंग है कि बंदी ਸਿੰਘਾਂ ਨੂੰ रिहा किया जाए और सिखां नूं अतवादी कहना बंद किया जाए। देश विच नफरत फैलाउणी बंद की जाए।
डिटेन करा गया है? हम संविधान के मुताबिक प्रोटेस्ट कर रहे हैं शांति पे, सिर्फ बंदी सिंहों के लिए। संविधान के मुताबिक उनको सजा दी गई थी और वो संविधान के मुताबिक उनकी सजा पूरी हो गई है। उनको 23 साल हो गए, छोड़ा नहीं जा रहा। 3.5 साल से चंडीगढ़ में धरना लगा हुआ है, कोई सुनवाई नहीं है। ये सरकार से हमारी अपील है कि जो बंदी सिंह हैं उनको जल्द से जल्द रिहा किया जाए। ਖਡੂਰ ਸਾਹਿਬ ਤੋਂ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਨਾਲ ਸੰਬੰਧਿਤ ਮਾਮਲੇ ਦੀ ਅੱਜ ਅੰਮ੍ਰਿਤਸਰ ਸੈਸ਼ਨ ਕੋਰਟ ਵਿੱਚ ਸੁਣਵਾਈ ਹੋਈ ਤੇ ਇਸ ਦੌਰਾਨ ਭਾਈ ਅੰਮ੍ਰਿਤਪਾਲ ਸਿੰਘ ਦੇ ਵੱਲੋਂ ਉਹਨਾਂ ਦੇ ਵਕੀਲ ਰਿਤੂਰਾਜ ਸਿੰਘ ਸੰਧੂ ਅਦਾਲਤ ਵਿੱਚ ਪੇਸ਼ ਹੋਏ। ਸੁਣਵਾਈ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਵਕੀਲ ਸੰਧੂ ਨੇ ਦੱਸਿਆ ਕਿ ਅੱਜ ਦੀ ਤਰੀਕ ਦੌਰਾਨ ਉਹਨਾਂ ਵੱਲੋਂ ਅਦਾਲਤ ਵਿੱਚ ਇੱਕ ਅਹਿਮ ਅਰਜ਼ੀ ਦਾਇਰ ਕੀਤੀ ਗਈ ਹੈ, ਜਿਸ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਤੇ ਲਗਾਏ ਗਏ ਚਾਰਜਾਂ ਨੂੰ ਬੇਬੁਨਿਆਦ ਦੱਸਦਿਆਂ ਉਹਨਾਂ ਨੂੰ ਡਿਸਚਾਰਜ ਕਰਨ ਦੀ ਮੰਗ ਕੀਤੀ ਗਈ ਹੈ। ਵਕੀਲ ਨੇ ਦੱਸਿਆ ਕਿ ਉਹਨਾਂ ਨੇ ਚਲਾਨ ਅਤੇ ਕੇਸ ਨਾਲ ਜੁੜੇ ਸਾਰੇ ਦਸਤਾਵੇਜ਼ਾਂ ਦਾ ਅਧਿਐਨ ਕਰਨ ਤੋਂ ਬਾਅਦ ਅਦਾਲਤ ਵਿੱਚ ਵਿਸਥਾਰ ਨਾਲ ਆਪਣੀ ਅਰਜ਼ੀ ਦਾਇਰ ਕੀਤੀ ਹੈ। ਉਹਨਾਂ ਕਿਹਾ ਕਿ ਜਿਨ੍ਹਾਂ ਧਾਰਾਵਾਂ ਤਹਿਤ ਚਾਰਜ ਲਗਾਏ ਗਏ ਹਨ ਉਹ ਤੱਥਾਂ ਅਤੇ ਸਬੂਤਾਂ ਦੇ ਆਧਾਰ ਤੇ ਠੀਕ ਨਹੀਂ ਬਣਦੇ ਅਤੇ ਇਸ ਲਈ ਅਦਾਲਤ ਨੂੰ ਭਾਈ ਅੰਮ੍ਰਿਤਪਾਲ ਸਿੰਘ ਨੂੰ ਇਨ੍ਹਾਂ ਚਾਰਜਾਂ ਤੋਂ ਬਰੀ ਕਰਨਾ ਚਾਹੀਦਾ ਹੈ। ਰਿਤੂਰਾਜ ਸਿੰਘ ਸੰਧੂ ਨੇ ਦੱਸਿਆ ਕਿ ਅਦਾਲਤ ਵੱਲੋਂ ਹੁਣ ਇਸ ਅਰਜ਼ੀ ਤੇ ਸਟੇਟ ਨੂੰ ਜਵਾਬ ਦਾਇਰ ਕਰਨ ਲਈ ਸਮਾਂ ਦਿੱਤਾ ਗਿਆ ਹੈ। ਸਟੇਟ ਪੱਖ ਵੱਲੋਂ 11 ਮਈ ਨੂੰ ਆਪਣਾ ਰਿਪਲਾਈ ਫਾਈਲ ਕੀਤਾ ਜਾਵੇਗਾ, ਜਿਸ ਤੋਂ ਬਾਅਦ ਅਗਲੀ ਕਾਰਵਾਈ ਅਦਾਲਤ ਵੱਲੋਂ ਕੀਤੀ ਜਾਵੇਗੀ। ਉਹਨਾਂ ਇਹ ਵੀ ਦੱਸਿਆ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਹਾਜ਼ਰੀ ਲਗਾਤਾਰ ਵੀਡੀਓ ਕਾਨਫਰੰਸਿੰਗ ਰਾਹੀਂ ਲਗਾਈ ਜਾ ਰਹੀ ਹੈ। ਵਕੀਲ ਮੁਤਾਬਕ ਉਹ ਇਸ ਸਮੇਂ ਵੀ ਉਸੇ ਸੈੱਲ ਵਿੱਚ ਹਨ ਜਿੱਥੇ ਪਹਿਲਾਂ ਰੱਖੇ ਗਏ ਸਨ ਅਤੇ ਉਹਨਾਂ ਦੀ ਸਥਿਤੀ ਵਿੱਚ ਕੋਈ ਵੱਡਾ ਬਦਲਾਅ ਨਹੀਂ ਕੀਤਾ ਗਿਆ। ਵਕੀਲ ਨੇ ਕਿਹਾ ਕਿ ਅਦਾਲਤੀ ਕਾਰਵਾਈ ਦੌਰਾਨ ਭਾਈ ਅੰਮ੍ਰਿਤਪਾਲ ਸਿੰਘ ਦੀ ਹਾਜ਼ਰੀ ਹਰ ਤਰੀਕ ਤੇ ਵੀਡੀਓ ਕਾਨਫਰੰਸਿੰਗ ਜ਼ਰੀਏ ਦਰਜ ਹੁੰਦੀ ਹੈ ਅਤੇ ਕਾਨੂੰਨੀ ਪ੍ਰਕਿਰਿਆ ਅਨੁਸਾਰ ਹੀ ਸਾਰੀ ਕਾਰਵਾਈ ਚੱਲ ਰਹੀ ਹੈ। ਉਹਨਾਂ ਦਾਅਵਾ ਕੀਤਾ ਕਿ ਉਹਨਾਂ ਦੇ ਮੁਵੱਕਲ ਖਿਲਾਫ ਜਾਂਚ ਦੌਰਾਨ ਕੋਈ ਨਵੀਂ ਗੰਭੀਰ ਗੱਲ ਸਾਹਮਣੇ ਨਹੀਂ ਆਈ ਅਤੇ ਕਾਨੂੰਨੀ ਤੌਰ ਤੇ ਉਹ ਆਪਣਾ ਪੱਖ ਮਜ਼ਬੂਤੀ ਨਾਲ ਅਦਾਲਤ ਅੱਗੇ ਰੱਖ ਰਹੇ ਹਨ। ਅੱਜ ਜਿਹੜਾ ਆਪਾਂ ਤਰੀਕ ਹੈਗੀ ਸੀ ਭਾਈ ਅੰਮ੍ਰਿਤਪਾਲ ਸਿੰਘ ਦੀ ਉਹ ਰਿਗਾਰਡਿੰਗ ਸੀਗੀ ਕਿ ਆਪਾਂ ਜਿਹੜਾ ਰਿਕੁਐਸਟ ਕੀਤੀ ਸੀ ਜੱਜ ਸਾਹਿਬ ਕੋਲ ਸਾਨੂੰ ਸਮਾਂ ਦਿੱਤਾ ਜਾਏ। ਜੋ ਚਾਰਜਿਸ ਇਹਨਾਂ ਦੇ ਅਗੇਂਸਟ ਲੱਗੇ ਨੇ ਉਹ ਬੇਸਲੈਸ ਹੈ ਤੇ ਇਹਨਾਂ ਨੂੰ ਆਪਾਂ ਕੰਟੈਸਟ ਕਰਨਾ ਚਾਹੁੰਦੇ ਹਾਂ। ਇਸ ਵਾਸਤੇ ਆਪਾਂ ਐਪਲੀਕੇਸ਼ਨ ਦੇਣਾ ਚਾਹੁੰਦੇ ਹਾਂ ਕਿ ਅੱਜ ਆਪਾਂ ਜਿਹੜਾ ਚਲਾਨ ਡੇਟ ਓਵਰ ਕਰਕੇ ਸਾਰਾ ਪੜ੍ਹ ਕੇ ਤੇ ਆਪਾਂ ਐਪਲੀਕੇਸ਼ਨ ਡਰਾਫਟ ਕਰਕੇ ਦਿੱਤੀ ਹੈ ਕਿ ਡਿਸਚਾਰਜ ਐਪਲੀਕੇਸ਼ਨ ਕਿ ਜਿਹੜੇ ਚਾਰਜਿਸ ਹੈਗੇ ਇਹਨਾਂ ਦੇ ਬੇਸਲੈਸ ਹੈ, ਇਹਨਾਂ ਨੂੰ ਡਿਸਚਾਰਜ ਕੀਤਾ ਜਾਏ। ਹੁਣ 11 ਮਈ ਨੂੰ ਕੀ ਪਾਸ ਰਹੇਗਾ ਕਿ ਸਟੇਟ ਜਵਾਬ ਦੇਗੀ? ਜੀ, ਇਹ 'ਚ ਆਪਾਂ ਐਪਲੀਕੇਸ਼ਨ ਦਾ ਰਿਪਲਾਈ ਸਟੇਟ ਗਵਰਨਮੈਂਟ ਕਹਿ ਰਹੀ ਹੈ ਕਿ ਆਪਾਂ ਰਿਪਲਾਈ ਦੇਣਾ ਹੈ। ਉਹਦੇ ਵਾਸਤੇ 11 ਤਰੀਕ ਇਹਨਾਂ ਨੇ ਲਈ ਹੈ ਕਿ 11 ਤਰੀਕ ਨੂੰ ਆਪਾਂ ਰਿਪਲਾਈ ਫਾਈਲ ਕਰਾਂਗੇ। ਸੋ ਅੰਮ੍ਰਿਤਪਾਲ ਐਨਐਸਏ ਹਟਣ ਤੋਂ ਬਾਅਦ ਉਸੇ ਸੈੱਲ 'ਚ ਨੇ ਜਾਂ ਕੋਈ ਚੇਂਜ ਕੀਤਾ ਗਿਆ, ਕੋਈ ਢਿੱਲ ਮਿਲੀ ਹੈ? ਦੇਖੋ, ਇਹ ਇੰਨਾ ਕੁ ਪਤਾ ਹੈ ਕਿ ਇਹ ਜਿਹੜੇ ਉਸੇ ਜੇਲ੍ਹ 'ਚ ਨੇ, ਉਸੇ ਸੈੱਲ 'ਚ ਨੇ। ਬਾਕੀ ਜਿਸ ਤਰ੍ਹਾਂ ਅੱਗੇ ਸੀਗੇ ਉੱਦਾਂ ਹੀ ਰਹਿ ਰਹੇ ਨੇ। ਅੰਮ੍ਰਿਤਪਾਲ ਸਿੰਘ ਹੋਰੀ ਕੋਈ ਆਪਣੀ ਦਲੀਲ ਰੱਖਦੇ ਨੇ ਕਿ ਸਾਡਾ ਖਾਸ ਹੁੰਦਾ ਕਿ ਉਹ ਹਾਜ਼ਰ ਰਹਿਣਗੇ? ਦੇਖੋ, ਵੀਸੀ ਉੱਪਰ ਉਹਨਾਂ ਦੀ ਪ੍ਰੈਜ਼ੈਂਸ ਲੱਗਦੀ ਹੈ ਡੇ ਬਾਏ ਡੇ। ਜਦੋਂ ਵੀ ਉਹਨਾਂ ਦੀ ਹਾਜ਼ਰੀ ਲੱਗਦੀ ਹੈ ਉਹ ਥਰੂ ਵੀਸੀ ਹੀ ਲੱਗਦੀ ਹੈ। ਜਦ ਜਿੱਥੇ ਆਰਮੀ ਤੇ ਬੀਐਸਐਫ ਬੈਠੀ ਆ ਉੱਥੇ ਬਲਾਸਟ ਹੋਣ ਲੱਗ ਪਏ ਤੇ ਪੰਜਾਬ 'ਚ ਲਾਅ ਐਂਡ ਆਰਡਰ ਦਾ ਲੋਕਾਂ ਦਾ ਹਾਲਾਤ ਕੀ ਹੈ, ਇਹ ਤੋਂ ਅੰਦਾਜ਼ਾ ਲਾ ਲਓ। ਪੰਜਾਬ ਵਿੱਚ ਹਾਲ ਹੀ ਵਿੱਚ ਹੋਏ 2 ਵੱਡੇ ਧਮਾਕਿਆਂ ਨੂੰ ਲੈ ਕੇ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮ ਸਿੰਘ ਮਜੀਠੀਆ ਨੇ ਕੜੀ ਪ੍ਰਤੀਕਿਰਿਆ ਦਿੱਤੀ ਹੈ। ਉਹਨਾਂ ਇਹਨਾਂ ਘਟਨਾਵਾਂ ਦੀ ਨਿੰਦਾ ਕਰਦਿਆਂ ਸੂਬਾ ਸਰਕਾਰ ਤੇ ਤਿੱਖਾ ਨਿਸ਼ਾਨਾ ਸਾਧਿਆ ਅਤੇ ਕਾਨੂੰਨ ਵਿਵਸਥਾ ਤੇ ਵੱਡੇ ਸਵਾਲ ਖੜੇ ਕੀਤੇ। ਮਜੀਠੀਆ ਨੇ ਕਿਹਾ ਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ ਜਿੱਥੇ ਪਾਕਿਸਤਾਨ ਵੱਲੋਂ ਹਮੇਸ਼ਾ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਅਜਿਹੇ ਹਾਲਾਤਾਂ ਵਿੱਚ ਸੂਬੇ ਦੇ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ, ਪਰ ਮੌਜੂਦਾ ਹਾਲਾਤ ਕਾਫੀ ਚਿੰਤਾਜਨਕ ਹਨ। ਉਹਨਾਂ ਦੋਸ਼ ਲਗਾਇਆ ਕਿ ਸਰਕਾਰ ਇਹਨਾਂ ਗੰਭੀਰ ਮਸਲਿਆਂ ਨੂੰ ਸੰਭਾਲਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਉਹਨਾਂ ਜਲੰਧਰ ਧਮਾਕੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਹਿਲਾਂ ਇਸ ਨੂੰ ਸਕੂਟੀ ਦੀ ਬੈਟਰੀ ਫਟਣ ਦੀ ਘਟਨਾ ਦੱਸਿਆ ਗਿਆ, ਜਦਕਿ ਬਾਅਦ ਵਿੱਚ ਇੱਕ ਆਤੰਕੀ ਸੰਗਠਨ ਵੱਲੋਂ ਇਸ ਦੀ ਜ਼ਿੰਮੇਵਾਰੀ ਲੈਣ ਦੀ ਗੱਲ ਸਾਹਮਣੇ ਆਈ। ਮਜੀਠੀਆ ਨੇ ਇਸ ਨੂੰ ਇੰਟੈਲੀਜੈਂਸ ਦੀ ਵੱਡੀ ਨਾਕਾਮੀ ਕਰਾਰ ਦਿੱਤਾ। ਉਹਨਾਂ ਕਿਹਾ ਕਿ ਜਿੱਥੇ ਧਮਾਕਾ ਹੋਇਆ ਉਹ ਇਲਾਕਾ ਬਹੁਤ ਸੰਵੇਦਨਸ਼ੀਲ ਹੈ, ਜਿੱਥੇ ਬੀਐਸਐਫ, ਆਰਮੀ ਅਤੇ ਪੰਜਾਬ ਪੁਲਿਸ ਦੇ ਅਹਿਮ ਠਿਕਾਣੇ ਮੌਜੂਦ ਹਨ। ਫਿਰ ਵੀ ਅਜਿਹੀ ਘਟਨਾ ਹੋਣਾ ਸੁਰੱਖਿਆ ਪ੍ਰਬੰਧਾਂ ਤੇ ਵੱਡਾ ਸਵਾਲ ਖੜਾ ਕਰਦਾ ਹੈ। ਮਜੀਠੀਆ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਆਰਮੀ ਕੈਂਪ ਦੇ ਬਾਹਰ ਹੋਇਆ ਦੂਜਾ ਧਮਾਕਾ ਇਸ ਮਾਮਲੇ ਦੀ ਗੰਭੀਰਤਾ ਨੂੰ ਹੋਰ ਵਧਾ ਦਿੰਦਾ ਹੈ। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਪੁਲਿਸ ਥਾਣਿਆਂ ਤੇ ਗ੍ਰੇਨੇਡ ਹਮਲੇ, ਰੇਲਵੇ ਟਰੈਕ ਨੂੰ ਨੁਕਸਾਨ ਪਹੁੰਚਾਉਣ ਵਰਗੀਆਂ ਘਟਨਾਵਾਂ ਹੋ ਚੁੱਕੀਆਂ ਹਨ, ਪਰ ਸਰਕਾਰ ਨੇ ਇਹਨਾਂ ਤੋਂ ਕੋਈ ਸਬਕ ਨਹੀਂ ਲਿਆ। ਉਹਨਾਂ ਰਾਜ ਦੇ ਡੀਜੀਪੀ ਅਤੇ ਪੁਲਿਸ ਪ੍ਰਸ਼ਾਸਨ ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਾਨੂੰਨ ਵਿਵਸਥਾ ਸੁਧਾਰਨ ਦੀ ਬਜਾਏ ਧਿਆਨ ਰਾਜਨੀਤਿਕ ਗਤੀਵਿਧੀਆਂ ਵੱਲ ਵਧੇਰੇ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਉਦਯੋਗ ਪਲਾਇਨ ਕਰ ਰਹੇ ਹਨ ਅਤੇ ਵਪਾਰੀਆਂ ਨੂੰ ਧਮਕੀ ਭਰੇ ਫੋਨ ਆ ਰਹੇ ਹਨ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਮਜੀਠੀਆ ਨੇ ਰਾਜਪਾਲ ਅਤੇ ਰਾਸ਼ਟਰਪਤੀ ਕੋਲ ਦਖਲ ਦੀ ਮੰਗ ਕਰਦਿਆਂ ਕਿਹਾ ਕਿ ਜੇ ਸਮੇਂ ਤੇ ਸਖਤ ਕਦਮ ਨਾ ਚੁੱਕੇ ਗਏ ਤਾਂ ਪੰਜਾਬ ਦੇ ਨਾਲ-ਨਾਲ ਦੇਸ਼ ਦੀ ਸੁਰੱਖਿਆ ਤੇ ਵੀ ਅਸਰ ਪੈ ਸਕਦਾ ਹੈ।
ਉਹਨਾਂ ਕਿਹਾ ਕਿ ਪੰਜਾਬ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਅਤੇ ਇਸ ਲਈ ਕੜੀ ਕਾਰਵਾਈ ਲਾਜ਼ਮੀ ਹੈ। ਇਹ ਬੜਾ ਚਿੰਤਾ ਦਾ ਵਿਸ਼ਾ ਹੈ ਜੀ, ਜੋ ਹਾਲਾਤ ਪੰਜਾਬ ਦੇ ਬਣੇ ਹੈ ਔਰ ਜਿੱਥੇ ਮੈਂ ਇਹ ਬੰਬ ਬਲਾਸਟ ਦੇ ਇਨਸੀਡੈਂਟਸ ਨੂੰ ਕੰਡੈਮ ਕਰਦਾ, ਉੱਥੇ ਮੈਨੂੰ ਫਿਕਰ ਇਸ ਗੱਲ ਦਾ ਪੈ ਗਿਆ ਕਿ 3 ਸਟੇਟਮੈਂਟਾਂ ਸਰਕਾਰ ਨੇ ਦੇ ਦਿੱਤੀਆਂ। ਜਿਹੜੇ ਕਮਿਸ਼ਨਰ ਆਫ ਪੁਲਿਸ ਨੇ ਬੀਬੀ ਜੀ ਜਲੰਧਰ ਵਾਲੇ, ਉਹਨਾਂ ਨੇ ਰਾਤ ਇਹ ਬਿਆਨ ਦਿੱਤਾ ਜੀ ਕਿ ਬਲਾਸਟ ਹੋਇਆ ਬੈਟਰੀ ਦਾ, ਸਕੂਟੀ ਦਾ। ਠੀਕ ਹੈ ਜੀ, ਉਦੋਂ ਹੀ ਮੈਂ ਕਹਿਤਾ ਕਿ ਵਿਦਆਊਟ ਇਨਕੁਆਇਰੀ ਇਹ ਕਿਵੇਂ ਇੰਨੀ ਛੇਤੀ ਫੈਸਲਾ ਸੁਣਾ ਰਹੀ ਹੈ। ਮਤਲਬ ਪੁਲਿਸ ਨੇ ਕਵਰ ਅਪ ਆਪਰੇਸ਼ਨ ਲਾਂਚ ਕਰਤਾ ਸੀ। ਅੱਜ ਸੀਐਮ ਸਾਹਿਬ ਨੇ ਬਿਆਨ ਦੇ ਦਿੱਤਾ ਕਿ ਜੀ ਇਹ ਬੀਜੇਪੀ ਨੇ ਕਰਾਇਆ ਬਲਾਸਟ। ਉਹਦੇ 2 ਮਿੰਟ ਬਾਅਦ ਡੀਜੀਪੀ ਨੇ ਪ੍ਰੈਸ ਕਾਨਫਰੰਸ ਕਰਤੀ ਕਿ ਨਹੀਂ ਜੀ ਇਹ ਆਈਐਸਆਈ ਨੇ ਕਰਾਇਆ। ਹੁਣ 3 ਬਿਆਨ ਆ ਗਏ ਤੇ ਮਤਲਬ ਤਾਂ ਇਹੀ ਹੈ ਕਿ ਸਰਕਾਰ ਨੂੰ ਹੀ ਨਹੀਂ ਪਤਾ ਕੀ ਹੋਣ ਰਿਹਾ। ਔਰ ਇਹੀ ਕਾਰਨ ਹੈ ਕਿ ਹਫ਼ਤੇ ਦੇ ਅੰਦਰ ਅੰਦਰ 3 ਬਲਾਸਟ ਹੋ ਗਏ। ਪਹਿਲਾਂ ਰੇਲਵੇ ਪਟੜੀ ਰਾਜਪੁਰੇ ਉਡਾਈ, ਫਿਰ ਰਾਤ ਬਲਾਸਟ ਹੋਇਆ ਜਲੰਧਰ। ਔਰ ਜਲੰਧਰ ਹੋਇਆ ਕਿੱਥੇ? ਆਰਮੀ ਕੰਟੋਨਮੈਂਟ ਹੈ ਜੀ ਇੱਕ ਪਾਸੇ ਬੀਐਸਐਫ ਦਾ ਹੈੱਡਕੁਆਟਰ ਹੈ, ਕੈਂਪਸ ਹੈ, ਔਰ ਤੀਜੇ ਪਾਸੇ ਪੀਏਪੀ ਆਰਮਡ ਬਟਾਲੀਅਨ ਪੰਜਾਬ ਦੀ ਬੈਠੀ। ਜਿਹੜਾ ਬੰਦਾ ਉੱਥੇ ਪਹੁੰਚ ਕੇ ਬਲਾਸਟ ਕਰ ਦੇਵੇ। ਔਰ ਅੱਜ ਡੀਜੀਪੀ ਸਾਹਿਬ ਕੱਲ ਜਿਹਨੂੰ ਸਕੂਟੀ ਦਾ ਬਲਾਸਟ ਬੀਬੀ ਜੀ ਕਹਿ ਰਹੇ ਸੀ ਕਮਿਸ਼ਨਰ ਆਫ ਪੁਲਿਸ, ਅੱਜ ਡੀਜੀਪੀ ਸਾਹਿਬ ਆਪ ਕਹਿ ਰਹੇ ਆਈਈਡੀ ਦਾ ਬਲਾਸਟ ਹੈ। ਤੇ ਮਤਲਬ ਇੱਕ ਦੂਜੇ ਦਾ ਪਰਦਾਫਾਸ਼ ਤਾਂ ਇਹੀ ਕਰੀ ਜਾਂਦੇ। ਹੁਣ ਤੀਜੀ ਗੱਲ, ਨਾਲ ਹੀ ਖਾਸੇ ਬਲਾਸਟ ਹੋ ਗਿਆ। ਖਾਸੇ ਵੀ ਕਿੱਥੇ? ਫਿਰ ਜਿੱਥੇ ਆਰਮੀ ਤੇ ਬੀਐਸਐਫ ਬੈਠੀ ਹੈ। ਜਦ ਜਿੱਥੇ ਆਰਮੀ ਤੇ ਬੀਐਸਐਫ ਬੈਠੀ ਆ ਉੱਥੇ ਬਲਾਸਟ ਹੋਣ ਲੱਗ ਪਏ ਤੇ ਪੰਜਾਬ 'ਚ ਲਾਅ ਐਂਡ ਆਰਡਰ ਦਾ ਲੋਕਾਂ ਦਾ ਹਾਲਾਤ ਕੀ ਹੈ, ਇਹ ਤੋਂ ਅੰਦਾਜ਼ਾ ਲਾ ਲਓ। ਔਰ ਵੱਡੀ ਗੱਲ ਇਹ ਵੇਖੋ ਕਿ ਇਸ ਤੋਂ ਪਹਿਲਾਂ 15-20 ਤਾਂ ਥਾਣਿਆਂ 'ਚ ਬਲਾਸਟ ਹੋਏ। ਸੌਰੀ 15-20 ਥਾਣਿਆਂ 'ਚ ਬਲਾਸਟ ਹੋਏ ਆ। ਔਰ ਜਿੱਥੇ ਥਾਣਿਆਂ 'ਚ ਬਲਾਸਟ ਹੋਏ ਆ ਉੱਥੇ ਤੁਸੀਂ ਇਹ ਗੱਲ ਨੋਟ ਕਰੋ, ਪਹਿਲਾਂ ਕੀ ਕਹਿੰਦੇ ਸੀ ਜੀ, ਟਾਇਰ ਪਾਟਿਆ। ਸਰ ਇੱਕ ਮਿੰਟ, ਕਿੱਥੇ ਕਹਿਤਾ ਸਿਲੰਡਰ ਪਾਟਿਆ, ਕਦੇ ਕਹਿਤਾ ਸਿਲੰਡਰ ਪਾਟਿਆ। ਮਤਲਬ ਉਦੋਂ ਵੀ ਕਵਰ ਅਪ ਆਪਰੇਸ਼ਨ ਤੇ ਸਰਕਾਰ ਲੱਗ ਪਈ ਸੀ। ਔਰ ਇਹ ਸਾਰੀ ਗੱਲਾਂ ਸਾਬਿਤ ਕਰਦੀ ਹੈ ਕਿ ਸਰਕਾਰ ਨੂੰ ਕੁਝ ਸਮਝ ਨਹੀਂ ਆ ਰਹੀ। ਔਰ ਜੇ ਸੂਬੇ ਦਾ ਮੁੱਖ ਮੰਤਰੀ ਨਸ਼ੇ 'ਚ ਰੱਜਿਆ ਰਹਿੰਦਾ, ਕਦੇ ਉਹਦੀ ਰੋਜ਼ ਦੀ ਸ਼ਿਕਾਇਤ ਹੋ ਗਈ ਆ ਹੁਣ ਕਿ ਅੱਜ ਨਸ਼ਾ ਕਰਕੇ ਵਿਧਾਨ ਸਭਾ ਚਲੇ ਗਿਆ, ਅੱਜ ਨਸ਼ਾ ਕਰਕੇ ਗੁਰੂ ਘਰ ਚਲੇ ਗਿਆ, ਕਦੇ ਕਿੱਥੋਂ ਦੀਆਂ ਦੌੜਾਂ ਲਵਾਉਂਦੇ ਆ, ਉਹਨੂੰ ਪਤਾ ਹੀ ਕੋਈ ਨਹੀਂ। ਜੇ ਬੀਜੇਪੀ ਵਾਲਿਆਂ ਨੇ ਬਲਾਸਟ ਕੀਤਾ, ਤੂੰ ਫੜ ਕੇ ਲਿਆ ਬੀਜੇਪੀ ਵਾਲੇ ਚਿਹਰੇ ਨੰਗੇ ਕਰ। ਜੇ ਨਹੀਂ ਚਿਹਰੇ ਨੰਗੇ ਕਰੇਗਾ ਤਾਂ ਸਮਝ ਆ ਜੂ ਕਿ ਤੈਨੂੰ ਪਤਾ ਕੁਛ ਨਹੀਂ। ਔਰ ਬਾਰਡਰ ਸਟੇਟ ਹੋਵੇ, ਇੰਡੋ ਪਾਕ ਬਾਰਡਰ ਤੇ ਸੂਬਾ ਹੋਵੇ, ਉੱਥੋਂ ਦਾ ਮੁੱਖ ਮੰਤਰੀ ਕੀ ਇਹੋ ਜਿਹਾ ਬਿਆਨ ਦੇ ਸਕਦਾ? ਫਿਰ ਕੀ ਲੋਕੀ ਮਹਿਫੂਜ਼ ਰਹਿਣਗੇ? ਕੱਚਾ ਡੀਜੀਪੀ ਆ ਜੀ ਸਾਡਾ ਗੌਰਵ ਯਾਦਵ, ਉਹ ਕੱਚੇਪਨ 'ਚ ਕਿ ਮੇਰੀ ਕੁਰਸੀ ਨਾ ਨਿਕਲ ਜਾਵੇ ਮੇਰੇ ਥੱਲਿਓ। ਉਹਦਾ ਸਾਰਾ ਧਿਆਨ ਹੈ ਕਿ ਕੇਜਰੀਵਾਲ ਸੁਰੱਖਿਅਤ ਰਵੇ ਦਿੱਲੀ 'ਚ, ਬਾਕੀ ਸਾਰਾ ਪੰਜਾਬ ਉੱਜੜਦਾ ਉੱਜੜ ਜਾਵੇ। ਔਰ ਇਹੀ ਕਾਰਨ ਹੈ ਥਾਣਿਆਂ 'ਚ ਬਲਾਸਟ ਹੋ ਰਹੇ ਆ, ਗ੍ਰਨੇਡ ਅਟੈਕ ਹੋ ਰਹੇ ਆ, ਗੁਰੂ ਘਰਾਂ 'ਚ ਹੋ ਰਹੇ ਆ, ਮੰਦਿਰ 'ਚ ਹੋ ਰਹੇ ਆ, ਫਰੌਤੀ ਹੋ ਰਹੀ ਆ, ਟਾਰਗੇਟਡ ਕਿਲਿੰਗ ਹੋ ਰਹੀ ਆ ਤੇ ਸਰਕਾਰ ਸੁੱਤੀ ਪਈ ਹੈ। ਥਾਣੇ 'ਚ ਚਲੇ ਜਾਓ ਪੁੱਛੋ ਜੇ ਇੱਥੇ ਸਭ ਫਰੌਤੀਆਂ ਭਰਨ ਲਿਆ ਤੇ ਦੁਕਾਨਦਾਰ ਉਹ ਹੀ ਭਰਨ ਲਿਆ, ਪੁੱਛਦਾ ਕੋਈ ਹੈ ਨਹੀਂ। ਲੋਕੀ ਖਜ਼ਾਨਾ ਭਰਨ ਪੰਜਾਬੀ ਤੇ ਸੁਰੱਖਿਆ ਮਿਲੇ ਕੇਜਰੀਵਾਲ ਨੂੰ। ਲੋਕਾਂ ਨੂੰ ਤਾਂ ਇਹ ਮਾਡਲ ਨਹੀਂ ਸਮਝ ਆ ਰਿਹਾ। ਇਸ ਲਈ ਮੈਂ ਤਾਂ ਗਵਰਨਰ ਸਾਹਿਬ ਤੋਂ, ਪ੍ਰਧਾਨ ਮੰਤਰੀ ਸਾਹਿਬ ਤੋਂ ਡਿਮਾਂਡ ਕੀਤੀ ਹੈ ਕਿ ਭਾਈਚਾਰਕ ਸਾਂਝ ਵਾਸਤੇ, ਕਮਿਊਨਲ ਹਾਰਮਨੀ ਵਾਸਤੇ, ਇੰਡੋ ਪਾਕ ਬਾਰਡਰ ਦਾ ਸਥਿਤ ਸੂਬਾ ਹੈ ਜਿੱਥੇ ਲੰਮਾ ਸਮਾਂ ਆਈਐਸਆਈ ਦੇ ਗੜਬੜ ਕਰਨ ਦੀ ਕੋਸ਼ਿਸ਼ ਕੀਤੀ ਹੈ, ਤੇ ਜੇ ਇਹੋ ਜਿਹਾ ਮੁੱਖ ਮੰਤਰੀ ਰਹਿ ਗਿਆ ਤੇ ਪੰਜਾਬ 'ਚ ਅੱਗ ਲੱਗ ਜਾਊ। ਪੰਜਾਬ ਨੂੰ ਬਚਾ ਲਓ, ਇਸ ਸਰਕਾਰ ਨੂੰ ਬਰਖਾਸਤ ਕਰੋ ਔਰ ਨਵੀਂ ਚੋਣ ਹੋਵੇ ਜਿਹਦੇ ਨਾਲ ਕੋਈ ਜ਼ਿੰਮੇਵਾਰ ਬੰਦਾ ਪੰਜਾਬ ਦੀ ਅਗਵਾਈ ਕਰੇ, ਜਿਹੜਾ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਚਿੰਤਿਤ ਹੋਵੇ ਸਵੇਰ ਤੋਂ। ਕਿਸਾਨ ਮਜ਼ਦੂਰ ਮੋਰਚਾ ਚੈਪਟਰ ਪੰਜਾਬ ਦਾ ਐਲਾਨ ਹੈ ਵੀ ਜਿੱਥੇ ਜਿੱਥੇ ਮੁੱਖ ਮੰਤਰੀ ਸਾਹਿਬ ਜਾਣਗੇ ਉੱਥੇ ਉੱਥੇ ਪੀਸਫੁਲੀ ਢੰਗ ਨਾਲ ਕਿਸਾਨ ਅਤੇ ਮਜ਼ਦੂਰ ਉਹਨਾਂ ਨੂੰ ਸਵਾਲ ਕਰਨ ਜਾਣਗੇ। ਅੰਮ੍ਰਿਤਸਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਸਰਵਣ ਸਿੰਘ ਪੰਧੇਰ ਨੇ ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਐਲਾਨ ਕੀਤਾ ਕਿ ਕਿਸਾਨ ਮਜ਼ਦੂਰ ਮੋਰਚਾ ਚੈਪਟਰ ਪੰਜਾਬ ਦੇ ਸੱਦੇ ਤੇ ਜਿੱਥੇ-ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਸ਼ੁਕਰਾਨਾ ਯਾਤਰਾ ਜਾਂ ਰੈਲੀ ਲਈ ਜਾਣਗੇ, ਉੱਥੇ ਕਿਸਾਨ ਅਤੇ ਮਜ਼ਦੂਰ ਸ਼ਾਂਤਮਈ ਢੰਗ ਨਾਲ ਪਹੁੰਚ ਕੇ ਸਰਕਾਰ ਤੋਂ ਸਵਾਲ ਪੁੱਛਣਗੇ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਗੁਰੂ ਘਰਾਂ ਵਿੱਚ ਮੱਥਾ ਟੇਕਣ ਅਤੇ ਤੀਰਥ ਯਾਤਰਾਵਾਂ ਦੇ ਨਾਂ ਤੇ ਰੈਲੀਆਂ ਕਰਨ ਦਾ ਸਿਲਸਿਲਾ ਚਲਾਇਆ ਜਾ ਰਿਹਾ ਹੈ, ਜਿਸ ਲਈ ਪਿੰਡਾਂ ਵਿੱਚੋਂ ਲੋਕਾਂ ਨੂੰ ਗੱਡੀਆਂ ਵਿੱਚ ਭਰ ਕੇ ਲਿਆਂਦਾ ਜਾ ਰਿਹਾ ਹੈ। ਪੰਧੇਰ ਨੇ ਕਿਹਾ ਕਿ ਜਦੋਂ ਅੱਜ ਅੰਮ੍ਰਿਤਸਰ ਵਿਖੇ ਮੁੱਖ ਮੰਤਰੀ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੇ ਮੱਥਾ ਟੇਕਣ ਜਾਣਗੇ ਤਾਂ ਉਹ ਪੰਜਾਬ ਦੀ ਅਸਲੀ ਹਕੀਕਤ ਵੀ ਦੱਸਣ ਕਿ ਸੂਬੇ ਦੀ ਕਿਸਾਨੀ ਕਰਜ਼ੇ ਹੇਠ ਦੱਬੀ ਹੋਈ ਹੈ ਅਤੇ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੱਖਾਂ ਨੌਜਵਾਨ ਨਸ਼ਿਆਂ ਦੀ ਲਪੇਟ ਵਿੱਚ ਆ ਕੇ ਆਪਣੀ ਜ਼ਿੰਦਗੀ ਗੁਆ ਰਹੇ ਹਨ ਅਤੇ ਬੇਰੁਜ਼ਗਾਰੀ ਚਰਮ ਸੀਮਾ ਤੇ ਪਹੁੰਚ ਚੁੱਕੀ ਹੈ। ਉਨ੍ਹਾਂ ਭਾਰਤ ਅਮਰੀਕਾ ਸਮਝੌਤੇ, ਬਿਜਲੀ ਬੋਰਡ ਦੇ ਨਿੱਜੀਕਰਨ ਅਤੇ ਆਰੇ ਬੀਜ ਐਕਟ ਨੂੰ ਪੰਜਾਬ ਦੀ ਖੇਤੀਬਾੜੀ ਲਈ ਖਤਰਾ ਕਰਾਰ ਦਿੱਤਾ। ਪੰਧੇਰ ਨੇ ਦੋਸ਼ ਲਗਾਇਆ ਕਿ ਕੇਜਰੀਵਾਲ ਸਰਕਾਰ ਇਹਨਾਂ ਨੀਤੀਆਂ ਦੇ ਮਾਮਲੇ ਵਿੱਚ ਕੇਂਦਰ ਦੀ ਮੋਦੀ ਸਰਕਾਰ ਨਾਲ ਖੜੀ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ 23 ਫਸਲਾਂ ਤੇ MSP ਦੀ ਕਾਨੂੰਨੀ ਗਰੰਟੀ, ਕਰਜ਼ਾ ਮੁਕਤੀ ਅਤੇ ਭ੍ਰਿਸ਼ਟਾਚਾਰ ਖਤਮ ਕਰਨ ਦੇ ਵਾਅਦੇ ਕੀਤੇ ਸਨ, ਪਰ ਅੱਜ ਵੀ ਲੈਂਡ ਮਾਫੀਆ, ਮਾਈਨਿੰਗ ਮਾਫੀਆ, ਕੇਬਲ ਮਾਫੀਆ ਅਤੇ ਟਰਾਂਸਪੋਰਟ ਮਾਫੀਆ ਸਰਗਰਮ ਹਨ। ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਪੰਜਾਬ ਦੇ ਹੱਕਾਂ ਲਈ ਕਦੇ ਵੀ ਸਾਰੇ ਵਿਧਾਇਕ ਇਕੱਠੇ ਹੋ ਕੇ ਰਾਸ਼ਟਰਪਤੀ ਨੂੰ ਨਹੀਂ ਮਿਲੇ, ਭਾਵੇਂ BBMB ਵਿੱਚ ਪੰਜਾਬ ਦੇ ਹੱਕਾਂ ਦੀ ਗੱਲ ਹੋਵੇ ਜਾਂ ਹੋਰ ਅਹਿਮ ਮੁੱਦੇ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਆਪਣੀ ਰਾਜਨੀਤੀ ਚਮਕਾਉਣ ਵਿੱਚ ਵੱਧ ਰੁੱਝੀ ਹੋਈ ਹੈ। ਉਨ੍ਹਾਂ ਦੱਸਿਆ ਕਿ ਅੱਜ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤੇ ਰਈਆ ਅਤੇ ਜੰਡਿਆਲਾ ਗੁਰੂ ਦੇ ਵਿਚਕਾਰ ਚੌਹਾਨ ਪਿੰਡ ਦੀ ਗਰਾਊਂਡ ਵਿੱਚ ਵੱਡਾ ਇਕੱਠ ਕੀਤਾ ਗਿਆ, ਜਿੱਥੇ ਕਿਸਾਨ ਅਤੇ ਮਜ਼ਦੂਰਾਂ ਨੇ ਸ਼ਾਂਤਮਈ ਢੰਗ ਨਾਲ ਆਪਣੀ ਗੱਲ ਸਰਕਾਰ ਤੱਕ ਪਹੁੰਚਾਈ। ਪੰਧੇਰ ਨੇ ਕਿਸਾਨਾਂ, ਮਜ਼ਦੂਰਾਂ ਤੇ ਮੀਡੀਆ ਕਰਮੀਆਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਇੱਥੇ ਪਹੁੰਚਣ ਲਈ ਧੰਨਵਾਦ ਵੀ ਕੀਤਾ। ਕਿਸਾਨ ਮਜ਼ਦੂਰ ਮੋਰਚਾ ਚੈਪਟਰ ਪੰਜਾਬ ਦਾ ਐਲਾਨ ਹੈ ਵੀ ਜਿੱਥੇ-ਜਿੱਥੇ ਮੁੱਖ ਮੰਤਰੀ ਸਾਹਿਬ ਜਾਣਗੇ ਉੱਥੇ-ਉੱਥੇ ਪੀਸਫੁਲੀ ਢੰਗ ਨਾਲ ਕਿਸਾਨ ਅਤੇ ਮਜ਼ਦੂਰ ਉਹਨਾਂ ਨੂੰ ਸਵਾਲ ਕਰਨ ਜਾਣਗੇ। ਅੱਜ ਦੇਖੋ, ਹੁਣ ਆਮ ਆਦਮੀ ਪਾਰਟੀ ਨੇ, ਕੇਜਰੀਵਾਲ ਦੀ ਸਰਕਾਰ ਨੇ ਹੁਣ ਇਹਨਾਂ ਦਿਨਾਂ ਵਿੱਚ ਗੁਰੂ ਘਰਾਂ 'ਚ ਮੱਥਾ ਟੇਕ ਕੇ ਤੇ ਫਿਰ ਰੈਲੀਆਂ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ। ਤੀਰਥ ਯਾਤਰਾ ਦੇ ਨਾਂ ਤੇ ਲੋਕਾਂ ਨੂੰ ਪਿੰਡਾਂ ਵਿੱਚੋਂ ਗੱਡੀਆਂ 'ਚ ਲੱਦ ਕੇ ਆਪਣੀਆਂ ਰੈਲੀਆਂ 'ਚ ਸ਼ਾਮਲ ਕੀਤਾ ਜਾ ਰਿਹਾ। ਚਲੋ, ਉਹਨਾਂ ਦਾ ਅਧਿਕਾਰ ਖੇਤਰ ਹੈ, ਕੀ ਕਰਦੇ। ਪਰ ਮੈਂ ਕਹਿੰਦਾ ਵੀ ਅੱਜ ਗੁਰੂ ਰਾਮਦਾਸ ਪਾਤਸ਼ਾਹ ਤੇ ਮੱਥਾ ਟੇਕਣਾ ਵਾ ਭਗਵੰਤ ਮਾਨ ਜੀ ਨੇ, ਤੇ ਕੀ ਦੱਸ ਕੇ ਆਉਣਗੇ ਉਹਨਾਂ ਨੂੰ? ਇਹ ਦੱਸਣਗੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਵੀ ਜਿਹੜੀ ਪੰਜਾਬ ਦੀ ਕਿਸਾਨੀ ਆ ਉਹ ਕਰਜ਼ਈ ਆ ਤੇ ਕਰਜ਼ਾ ਕਰਕੇ ਖੁਦਕੁਸ਼ੀਆਂ ਕਰ ਰਹੀ ਆ। ਪੰਜਾਬ ਦੇ ਲੱਖਾਂ ਨੌਜਵਾਨ ਨਸ਼ੇ ਕਰਕੇ ਜਿਹੜੇ ਆ ਮੜੀਆਂ ਦੇ ਰਾਹ ਚਲੇ ਗਏ। ਬੇਰੁਜ਼ਗਾਰੀ ਪੰਜਾਬ ਦੇ ਵਿੱਚ ਅੰਤਾਂ ਦੀ ਹੈਗੀ ਆ। ਭਾਰਤ ਅਮਰੀਕਾ ਸਮਝੌਤੇ ਨੇ ਦੇਸ਼ ਸਮੇਤ ਪੰਜਾਬ ਦੀ ਖੇਤੀਬਾੜੀ ਨੂੰ ਖਤਮ ਕਰ ਦੇਣਾ। ਡੇਅਰੀ ਜਿਹੜੀ ਉਹਦੇ ਵਿੱਚ ਲਿਆਂਦੀ ਜਾ ਰਹੀ ਆ ਉਹਨੇ ਖਤਮ ਕਰ ਦੇਣਾ। ਬਿਜਲੀ ਬੋਰਡ ਦਾ ਨਿੱਜੀਕਰਨ, ਜਿਹਨੇ ਪੰਜਾਬ ਤੇ ਦੇਸ਼ ਦਾ ਉਜਾੜਾ ਕਰਨਾ। ਜਿਹੜਾ ਬੀਜ ਐਕਟ ਆ ਰਿਹਾ ਉਹਨੇ ਉਜਾੜਾ ਕਰਨਾ। ਔਰ ਇਹ ਨੀਤੀਆਂ ਪਾਲਿਸੀਆਂ ਦੇ ਨਾਲ ਕੇਜਰੀਵਾਲ ਸਾਹਿਬ ਮੋਦੀ ਸਰਕਾਰ ਨਾਲ ਖੜੇ ਹੈਗੇ। ਔਰ MSP ਲੀਗਲ ਗਰੰਟੀ ਕਾਨੂੰਨ, ਜਿਨ੍ਹਾਂ ਨੇ ਆਪ ਜੀਓ ਨਿਊਜ਼ ਤੇ ਬੋਲਿਆ ਸੀ ਵੀ ਸਾਡੀ ਸਰਕਾਰ ਆਈ ਤੇ 23 ਦੀਆਂ 23 ਫਸਲਾਂ ਤੇ MSP ਦੇ ਖਰੀਦ ਦੀ ਗਰੰਟੀ ਕਰਾਂਗੇ ਸੀ। ਕਰਜ਼ਾ ਮੁਕਤੀ ਦਾ ਸਵਾਲ ਸੀਗਾ, ਭ੍ਰਿਸ਼ਟਾਚਾਰ ਖਤਮ ਕਰਨ ਦਾ ਸਵਾਲ ਸੀ। ਇਹਦੋਂ ਬਾਅਦ ਲੈਂਡ ਮਾਫੀਆ, ਮਾਈਨਿੰਗ ਮਾਫੀਆ, ਕੇਬਲ ਮਾਫੀਆ, ਟਰਾਂਸਪੋਰਟ ਮਾਫੀਆ ਖਤਮ ਕਰਨਾ ਸੀ। ਤੇ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੇ ਮੱਥਾ ਟੇਕ ਕੇ ਕੀ ਸਾਬਤ ਕਰਨਗੇ ਵੀ ਕਿਹੜੀ ਗੱਲ ਕਰਤੀ ਆਪਾਂ? 4.5 ਸਾਲ ਨਿਕਲ ਗਏ ਆ। ਤਾਂ ਮੈਂ ਹੋ ਸਕਦਾ ਮੱਥਾ ਟੇਕਣ ਤੋਂ ਬਾਅਦ ਕੁਝ ਸਮੱਤ ਆ ਜੇ ਇਹਨਾਂ ਨੂੰ ਵੀ ਪੰਜਾਬ ਦੀ ਗੱਲ ਕਰ ਸਕਣ। ਅਸੀਂ ਸਮਝਦੇ ਹਾਂ ਵੀ ਕੇਜਰੀਵਾਲ ਸਰਕਾਰ ਤੇ ਅਮਿਤ ਸ਼ਾਹ ਇਹ ਦੋਵੇਂ ਰਲੇ ਹੋਏ ਆ, ਗਿਣ ਮਿਥ ਕੇ ਕੰਮ ਕਰ ਰਹੇ ਆ ਆਪਣੇ ਨਿੱਜੀ ਹਿੱਤਾਂ ਲਈ। ਜਦੋਂ ਆਪਣੀ ਰਾਜਨੀਤੀ ਚਮਕਾਉਣੀ ਸੀ ਤਾਂ ਸਾਰੇ MLA ਲੈ ਕੇ ਦਿੱਲੀ ਗਏ ਨੇ, ਪਰ ਕਦੀ ਪੰਜਾਬ ਦੇ ਹਿੱਤਾਂ ਵਾਸਤੇ ਰਾਸ਼ਟਰਪਤੀ ਨੂੰ ਮਿਲਣ ਸਾਰੇ MLA ਕਦੀ ਨਹੀਂ ਗਏ। ਭਾਵੇਂ BBMB ਦੇ ਵਿੱਚੋਂ ਪੰਜਾਬ ਦੀ ਮੈਂਬਰਸ਼ਿਪ ਦੀ ਹਿੱਸੇਦਾਰੀ ਖੋਲੀ ਜਾਂ ਜਿੰਨੇ ਮੈਂ ਮੁੱਦੇ ਗਿਣਵਾਏ ਆ। ਇਸ ਕਰਕੇ ਅਸੀਂ ਅੱਜ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ, ਕਿਸਾਨ ਮਜ਼ਦੂਰ ਇਕੱਠੇ ਹੋ ਕੇ ਜਿਹੜੀ ਚੌਹਾਨ ਪਿੰਡ ਦੀ ਗਰਾਊਂਡ ਆ ਰਈਏ ਤੋਂ ਤੇ ਇਹਦੋਂ ਬਾਅਦ ਜੰਡਿਆਲਾ ਗੁਰੂ ਦੇ ਵਿੱਚ ਪੈਂਦੀ ਹੋਵੇ, ਉਹਦੀ ਗਰਾਊਂਡ ਵਿੱਚ ਇਕੱਠੇ ਹੋ ਕੇ ਆਪਦਾ ਪੀਸਫੁਲੀ ਢੰਗ ਨਾਲ ਸਵਾਲ ਜਵਾਬ ਕਰਾਂਗੇ। ਔਰ ਸਾਰੇ ਕਿਸਾਨਾਂ ਮਜ਼ਦੂਰਾਂ ਨੂੰ ਬੇਨਤੀ ਆ ਵੀ ਉੱਥੇ ਪਹੁੰਚੋ। ਔਰ ਸਾਰੀ ਪ੍ਰੈਸ ਨੂੰ ਵੀ ਬੇਨਤੀ ਆ, ਬੇਸ਼ੱਕ ਪ੍ਰੈਸ ਦੇ ਉੱਤੇ ਪਾਬੰਦੀ ਆ, ਪ੍ਰੈਸ ਨੂੰ ਆਉਣ ਨਹੀਂ ਦੇਣਗੇ, ਪਰ ਅਸੀਂ ਪ੍ਰੈਸ ਨੂੰ ਅਪੀਲ ਕਰਾਂਗੇ ਵੀ ਸਾਨੂੰ ਵੀ ਕਵਰੇਜ ਦਿੱਤੀ ਜਾਵੇ
ਔਰ ਜਿਹੜੇ ਹੁਣ ਨਵੇਂ ਆંકੜੇ ਆਏ ਆ ਵੀ ਕੌਮਾਂਤਰੀ ਪੱਧਰ ਤੇ ਜਿਹੜੀ ਪ੍ਰੈਸ ਦੀ ਆਜ਼ਾਦੀ ਦੇ ਵਿੱਚ 180 ਮੁਲਕਾਂ ਦੇ ਵਿੱਚੋਂ ਭਾਰਤ ਦਾ 157 ਜਿਹੜਾ ਵਾ ਉਹ ਰੈਂਕ ਹੈਗਾ ਵਾ। ਤਾਂ ਇਸ ਕਰਕੇ ਲੋਕਾਂ ਨੂੰ ਸੱਦਾ ਵੱਧ ਤੋਂ ਵੱਧ ਅੱਜ ਦੇ ਪ੍ਰੋਗਰਾਮ ਵਿੱਚ ਸਾਥ ਦਿਓ। ਸੋ ਸਾਰਿਆਂ ਨੂੰ ਖਾਸਾ ਇਸ ਗੱਲ ਦਾ ਆ ਕਿ ਕਾਲੀ ਦੇ ਨਾਲ ਇਹ ਐਕਟ ਬਣਿਆ, ਤੇ ਜੇ ਕਾਲੀ ਦੇ ਨਾਲ ਐਕਟ ਬਣਿਆ ਤੇ ਇਹਨੂੰ ਠਰਮੇ ਦੇ ਨਾਲ ਸੁਣਨਾ ਚਾਹੀਦਾ ਸੀ। ਤੇ ਹਾਲੇ ਵੀ ਕੁਝ ਨਹੀਂ ਵਿਗੜਿਆ, ਹਾਲੇ ਵੀ ਖਾਲਸਾ ਪੰਥ ਹਾਜ਼ਰ ਆ। ਸ੍ਰੀ ਅਕਾਲ ਤਖਤ ਸਾਹਿਬ ਨੇ ਸਰਪ੍ਰਸਤੀ ਸ਼ੁਰੂ ਕੀਤੀ ਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ 2026 ਵਿੱਚ ਦਰਜ ਕੀਤੀਆਂ ਗਈਆਂ ਤਰੁੱਟੀਆਂ ਤੇ ਖਾਮੀਆਂ ਨੂੰ ਲੈ ਕੇ ਅੱਜ ਇੱਕ ਮਹੱਤਵਪੂਰਨ ਇਕੱਤਰਤਾ ਆਯੋਜਿਤ ਕੀਤੀ ਗਈ, ਜਿਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਮੀਡੀਆ ਨੂੰ ਸੰਬੋਧਨ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਤਿਕਾਰ ਐਕਟ 2026 ਵਿੱਚ ਕਈ ਅਜਿਹੀਆਂ ਤਰੁੱਟੀਆਂ ਹਨ ਜੋ ਸਿੱਖ ਭਾਵਨਾਵਾਂ ਅਤੇ ਪੰਥਕ ਮਰਿਆਦਾ ਨਾਲ ਜੁੜੇ ਗੰਭੀਰ ਮਸਲਿਆਂ ਨੂੰ ਪੂਰੀ ਤਰ੍ਹਾਂ ਹੱਲ ਨਹੀਂ ਕਰਦੀਆਂ। ਉਨ੍ਹਾਂ ਕਿਹਾ ਕਿ ਐਕਟ ਵਿੱਚ ਲੋੜੀਂਦੀਆਂ ਸੋਧਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਗੁਰੂ ਸਾਹਿਬਾਨ ਦੀ ਬੇਅਦਬੀ ਨਾਲ ਸੰਬੰਧਿਤ ਮਾਮਲਿਆਂ ਵਿੱਚ ਸਖਤ ਅਤੇ ਪ੍ਰਭਾਵਸ਼ਾਲੀ ਕਾਰਵਾਈ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਨੇ ਵੀ ਦੱਸਿਆ ਕਿ ਇਕੱਤਰਤਾ ਦੌਰਾਨ ਵੱਖ-ਵੱਖ ਪੰਥਕ ਜਥੇਬੰਦੀਆਂ, ਵਿਦਵਾਨਾਂ ਅਤੇ ਕਾਨੂੰਨੀ ਮਾਹਰਾਂ ਵੱਲੋਂ ਆਪਣੇ ਸੁਝਾਅ ਪੇਸ਼ ਕੀਤੇ ਗਏ ਹਨ, ਜਿਨ੍ਹਾਂ ਨੂੰ ਸਰਕਾਰ ਤੱਕ ਪਹੁੰਚਾਇਆ ਜਾਵੇਗਾ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਤਿਕਾਰ ਐਕਟ ਵਿੱਚ ਜ਼ਰੂਰੀ ਸੋਧਾਂ ਤੁਰੰਤ ਕੀਤੀਆਂ ਜਾਣ। ਪਿਛਲੇ ਦਿਨੀ ਪੰਜਾਬ ਸਰਕਾਰ ਵੱਲੋਂ ਜਾਗ ਜੋਤ ਐਕਟ ਦੇ ਵਿੱਚ ਸੋਧਾਂ ਕਰਕੇ ਇੱਕ ਨਵਾਂ ਐਕਟ 2026 ਜਿਹੜਾ ਹੋਂਦ ਵਿੱਚ ਆਇਆ। ਉਹ ਤੋਂ ਪਹਿਲਾਂ 2025 'ਚ ਵੀ ਇੱਕ ਕਮੇਟੀ ਇਹਨਾਂ ਨੇ ਬਣਾਈ ਸੀ, ਪਰ ਉਹ ਕਮੇਟੀ ਠੁੱਸ ਹੋ ਗਈ। ਉਸ ਕਮੇਟੀ ਦੀ ਕੋਈ ਕਾਰਵਾਈ ਨਹੀਂ ਰਹੀ। ਉਦੋਂ ਬਾਅਦ ਫਿਰ ਯਕਮ ਉਸ ਤੋਂ 4 ਦਿਨ ਪਹਿਲਾਂ ਅਨਾਉਂਸ ਕਰਕੇ ਕਿ 13 ਅਪ੍ਰੈਲ ਨੂੰ ਜਨਰਲ ਸਾਡਾ ਅਸੈਂਬਲੀ ਦਾ ਇਜਲਾਸ ਹੋਊਗਾ ਸ਼੍ਰੀ ਅਨੰਦਪੁਰ ਦੀ ਧਰਤੀ ਤੇ ਉੱਥੇ ਨਵਾਂ ਐਕਟ ਜਿਹੜਾ ਹੋਂਦ ਵਿੱਚ ਲਿਆਂਦਾ ਜਾਊਗਾ। ਸਾਰੇ ਇਸ ਗੱਲ ਤੇ ਖੁਸ਼ ਸੀਗੇ ਭਈ ਐਕਟ ਨਵਾਂ ਬਣਨਾ ਚਾਹੀਦਾ। ਜਿਹੜੇ ਬੇਅਦਬੀਆਂ ਕਰਦੇ ਆ ਉਹਨਾਂ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਸੀਂ ਕਦੇ ਇਸ ਗੱਲ ਦੇ ਮਦਈ ਰਹੇ ਆ ਵੀ ਉਹਦੇ ਵਿੱਚ ਵੱਡੀ ਸਜ਼ਾ ਹੋਣੀ ਚਾਹੀਦੀ ਆ। ਨਾਲ ਇੱਕ ਸੁਝਾਅ ਵੀ ਸ਼੍ਰੋਮਣੀ ਕਮੇਟੀ ਨੇ ਦਿੱਤਾ ਸੀ ਕਿ ਫੈਸਲਾ ਪੰਥ ਦੀਆਂ ਸਮੂਹ ਜਥੇਬੰਦੀਆਂ ਤੇ ਸ਼੍ਰੋਮਣੀ ਕਮੇਟੀ ਦੇ ਨਾਲ ਮਸ਼ਵਰਾ ਕਰਕੇ ਹੋਂਦ ਵਿੱਚ ਲੈ ਆਂਦਾ ਜਾਵੇ, ਤਾਂ ਕਿ ਇਹ ਜਿਹੜਾ ਸਰਬਸੰਮਤੀ ਨਾਲ ਜਿਹੜਾ ਐਕਟ ਹੋਂਦ ਵਿੱਚ ਆਵੇ। ਪਰ ਕਾਹਲੀ ਦਾ ਕਈ ਵਾਰ ਨਤੀਜਾ ਕਾਹਲੀ 'ਚ ਨਿਕਲਦਾ। ਉਹ ਐਕਟ ਅਪ੍ਰੈਲ 13 ਨੂੰ ਇਹਨਾਂ ਨੇ ਪਾਸ ਕਰਕੇ ਅਸੈਂਬਲੀ ਦੇ ਵਿੱਚ ਇੰਟਰੋਡਿਊਸ ਕਰ ਦਿੱਤਾ, ਜਿਹਦੀ ਇਹਨੀ ਪ੍ਰੋੜਤਾ ਵੀ ਹੁਣ ਕਰ ਦਿੱਤੀ ਆ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੇ ਸ਼੍ਰੀ ਅਕਾਲ ਤਖਤ ਸਾਹਿਬ ਨੇ ਬੈਠ ਕੇ ਇਹ ਵਿਚਾਰ ਕੀਤੀ ਕਿ ਇਹ ਜਿਹੜਾ ਐਕਟ ਆ ਇਹਦੇ ਵਿੱਚ ਕੁਝ ਲਕੂਨੇ ਵੀ ਆ। ਭਾਵੇਂ ਕਿ ਜਿਹੜਾ ਬੇਅਦਬੀ ਕਰਨ ਵਾਲਾ ਉਹਨੂੰ ਭਾਵੇਂ ਮੌਤ ਦੀ ਸਜ਼ਾ ਦਿੱਤੀ ਜਾਵੇ, ਅਸੀਂ ਉਸ ਗੱਲ ਦੇ ਵੀ ਮਦਈ ਹਾਂ, ਪਰ ਉਹਨੂੰ ਦੋ ਹਿੱਸਿਆਂ 'ਚ ਵੀ ਵੰਡ ਲਿਆ ਗਿਆ। ਇੱਕ ਬੇਅਦਬੀ ਕਰਨ ਵਾਲਾ ਤੇ ਇੱਕ ਬੇਅਦਬੀ ਨਾ ਕਰਨ ਵਾਲਾ। ਉਹਦੇ ਵਿੱਚ ਜਿਹੜਾ ਪ੍ਰੋਟੈਕਟਰ ਹੋਰ ਜਿਹੜੀਆਂ ਇਤਿਹਾਸਕ ਮੱਦਾਂ ਰੱਖੀਆਂ, ਉਹਦੇ ਨਾਲ ਲੋਕਾਂ ਦੇ ਮਨਾਂ 'ਚ ਖਾਲਸੇ ਵੀ ਆ ਵੀ ਆਇਆ ਇਹ ਫਿਰ ਦੂਸਰਿਆਂ ਦੇ ਵੀ ਪਰਚੇ ਦਰਜ ਹੋਣਗੇ। ਹਾਂ, ਉਹ ਵੀ ਦਰਜ ਹੋਣਗੇ। ਜੇ ਬੰਦਾ ਕੋਈ ਪਿੰਡ ਦੀ ਕਮੇਟੀ ਦਾ ਝਗੜਾ ਪੈਂਦਾ, ਅੱਗੇ ਤਾਂ ਅਕਾਲ ਤਖਤ ਨੂੰ ਅਪਰੋਚ ਕਰਦੇ ਸੀ, ਹੁਣ ਪੁਲਿਸ ਨੂੰ ਅਪਰੋਚ ਕਰਨਗੇ, ਪਰਚਾ ਦਰਜ ਹੋ ਜਾਊਗਾ, ਕੌਗਨੀਟਿਵ ਅਫੈਂਸ ਬਣਾ ਦਿੱਤਾ ਤੇ ਝਗੜੇ ਵਧਣਗੇ। ਤੇ ਫਿਰ ਲੋਕ ਬਾਣੀ ਤੋਂ ਪਵਿੱਤਰ ਗੁਰਬਾਣੀ ਨੂੰ ਜਿੱਥੇ ਰੋਜ਼ ਗੈਨ ਕਰਦੇ ਆ, ਫਿਰ ਗਰੇਜ ਵੀ ਕਰਨਗੇ। ਸੋ ਇਹ ਪਿਛਲੇ ਦਿਨੀ ਅਕਾਲ ਤਖਤ ਸਾਹਿਬ ਨੇ ਮੀਟਿੰਗ ਸੱਦ ਕੇ ਸੰਧਮਾ ਸਾਹਿਬ ਨੂੰ, ਮੈਂ ਪ੍ਰੈਸ ਨੂੰ ਇਹ ਵੀ ਕਲੀਅਰ ਕਰ ਦਿਆਂ, ਸੰਧਮਾ ਸਾਹਿਬ ਨੂੰ ਕੋਈ ਮੁਲਜ਼ਮ ਦੇ ਤੌਰ ਤੇ ਨਹੀਂ ਉੱਥੇ ਸੱਦਿਆ ਗਿਆ। ਉਹਨਾਂ ਨੂੰ ਸਧਾਰਨ ਤੌਰ ਤੇ, ਕਿਉਂਕਿ ਕਸਟੋਡੀਅਨ ਆ ਉਹ ਪੰਜਾਬ ਅਸੈਂਬਲੀ ਦੇ, ਇਸ ਕਰਕੇ ਸੱਦਿਆ ਗਿਆ। ਤੇ ਉਹ ਉਦਣ ਆਉਣਗੇ, ਕੱਲ੍ਹ ਨੂੰ 8 ਤਰੀਕ ਆ, ਸਿੰਘ ਸਾਹਿਬ ਉਹਨਾਂ ਨਾਲ ਬੈਠ ਕੇ ਜੋ ਵੀ ਮਸ਼ਵਰਾ ਕਰਨਗੇ। ਤੇ ਅੱਜ ਦਾ ਜਿਹੜਾ ਇਕੱਠ ਸੀ, ਇਹ ਚੁਣਿੰਦਾ ਸਮੂਹ ਖਾਲਸਾ ਪੰਥ ਦੇ ਪ੍ਰਚਾਰਕ, ਢਾਡੀ, ਇਹਨਾਂ ਦੇ ਨਾਲ ਗ੍ਰੰਥੀ ਸਾਹਿਬਾਨ, ਗੁਰਦੁਆਰਾ ਦੀਆਂ ਲੋਕਲ ਕਮੇਟੀਆਂ, ਹੋਰ ਸੰਸਥਾਵਾਂ ਜਿਹੜੀਆਂ ਉਹ ਸਾਰੀਆਂ ਪਹੁੰਚੀਆਂ ਨਹੀਂ ਗੀਆਂ, ਹੁਮ ਹਮਾ ਕੇ ਪਹੁੰਚੇ ਆ ਸਾਰੇ। ਤੇ ਸਾਰਿਆਂ ਨੇ ਆਪਣੇ ਬਲਬਲੇ ਵੀ ਉੱਥੇ ਅੰਦਰ ਰੱਖੇ ਆ। ਸੋ ਸਾਰਿਆਂ ਨੂੰ ਖਾਸਾ ਇਸ ਗੱਲ ਦਾ ਆ ਕਿ ਕਾਹਲੀ ਦੇ ਨਾਲ ਇਹ ਐਕਟ ਬਣਿਆ, ਤੇ ਜੇ ਕਾਹਲੀ ਦੇ ਨਾਲ ਐਕਟ ਬਣਿਆ ਤੇ ਇਹਨੂੰ ਠਰਮੇ ਦੇ ਨਾਲ ਸੁਣਨਾ ਚਾਹੀਦਾ ਸੀ। ਤੇ ਹਾਲੇ ਵੀ ਕੁਝ ਨਹੀਂ ਵਿਗੜਿਆ, ਹਾਲੇ ਵੀ ਖਾਲਸਾ ਪੰਥ ਹਾਜ਼ਰ ਆ। ਸ਼੍ਰੀ ਅਕਾਲ ਤਖਤ ਸਾਹਿਬ ਨੇ ਸਰਪ੍ਰਸਤੀ ਸ਼ੁਰੂ ਕੀਤੀ ਆ।
ਤੇ ਜੇ ਮੈਂ ਪੁੱਛਦਾ ਜਿਹਦੇ ਵਿੱਚ ਆਪਾਂ ਕਹਿੰਦੇ ਸਿੱਖ ਰਹਿਤ ਮਰਿਆਦਾ, ਤੇ ਸਿੱਖ ਰਹਿਤ ਮਰਿਆਦਾ ਘੜੀ ਕਹਿੰਦੇ ਸ਼੍ਰੀ ਅਕਾਲ ਤਖਤ ਸਾਹਿਬ ਨੇ, ਤੇ ਇਹ ਸ਼੍ਰੀ ਅਕਾਲ ਤਖਤ ਸਾਹਿਬ ਸਮਰੱਥ ਆ। ਮੈਂ ਦੁਬਾਰਾ ਫੇਰ ਰਿਪੀਟ ਕਰਦਾ, ਅਮਰੀਕਾ ਤੇ ਇਸ ਦੇ ਖਾੜੀ ਭਾਈਵਾਲਾਂ ਨੇ ਸੰਯੁਕਤ ਰਾਸ਼ਟਰ ਵਿੱਚ ਮਤਾ ਪੇਸ਼ ਕੀਤਾ ਹੈ, ਜਿਸ ਵਿੱਚ ਈਰਾਨ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇ ਉਹ ਹਰਮੁਜ਼ ਜਲਮਾਰਗ ਵਿੱਚ ਬੇੜਿਆਂ ਤੇ ਹਮਲੇ ਬੰਦ ਨਹੀਂ ਕਰਦਾ, ਰਾਹਦਾਰੀ ਵਜੋਂ ਗੈਰ ਕਾਨੂੰਨੀ ਟੋਲ ਵਸੂਲੀ ਤੇ ਰੋਕ ਨਹੀਂ ਲਾਉਂਦਾ ਅਤੇ ਨੈਵੀਗੇਸ਼ਨ ਦੀ ਆਜ਼ਾਦੀ ਲਈ ਸਮੁੰਦਰ ਵਿੱਚ ਵਿਛਾਈਆਂ ਬਾਰੂਦੀ ਸੁਰੰਗਾਂ ਦੀ ਸਥਿਤੀ ਬਾਰੇ ਨਹੀਂ ਦੱਸਦਾ, ਤਾਂ ਇਸਲਾਮੀ ਗਣਰਾਜ ਨੂੰ ਪਾਬੰਦੀਆਂ ਜਾਂ ਹੋਰ ਉਪਰਾਲਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਏਜੰਸੀ ਨੂੰ ਮਿਲੇ ਮਤੇ ਦੇ ਖਰੜੇ ਵਿੱਚ ਇਹ ਮੰਗ ਵੀ ਕੀਤੀ ਗਈ ਹੈ ਕਿ ਈਰਾਨ ਜਲਮਾਰਗ ਵਿੱਚ ਜ਼ਰੂਰੀ ਮਦਦ, ਖਾਦ ਤੇ ਹੋਰ ਸਮਾਨ ਦੀ ਰਸਾਈ ਯਕੀਨੀ ਬਣਾਉਣ ਲਈ ਮਨੁੱਖੀ ਲਾਂਘਾ ਸਥਾਪਿਤ ਕਰਨ ਲਈ ਸੰਯੁਕਤ ਰਾਸ਼ਟਰ ਦੇ ਯਤਨਾਂ ਵਿੱਚ ਫੌਰੀ ਸ਼ਾਮਿਲ ਹੋਵੇ ਤੇ ਕਾਰਜ ਨੂੰ ਸੰਭਾਵੀ ਬਣਾਵੇ। ਇਹ ਅਮਰੀਕਾ ਤੇ ਇਸ ਦੇ ਖਾੜੀ ਭਾਈਵਾਲਾਂ ਵੱਲੋਂ ਸਫਾਰਤੀ ਪੱਧਰ ਤੇ ਕੀਤੀਆਂ ਸੱਜਰੀਆਂ ਕੋਸ਼ਿਸ਼ਾਂ ਹਨ। ਇਸ ਤੋਂ ਪਹਿਲਾਂ ਅਪ੍ਰੈਲ ਦੇ ਸ਼ੁਰੂ ਵਿੱਚ ਵਾਸ਼ਿੰਗਟਨ ਤੇ ਤਹਿਰਾਨ ਵੱਲੋਂ ਅਸਥਾਈ ਜੰਗਬੰਦੀ ਦੇ ਐਲਾਨ ਤੋਂ ਕੁਝ ਘੰਟੇ ਪਹਿਲਾਂ ਚੀਨ ਅਤੇ ਰੂਸ ਨੇ ਜਲਮਾਰਗ ਨੂੰ ਖੋਲ੍ਹਣ ਦੇ ਮੰਤਵ ਨਾਲ ਲਿਆਂਦੇ ਕਮਜ਼ੋਰ ਮਤੇ ਨੂੰ ਵੀਟੋ ਕਰ ਦਿੱਤਾ ਸੀ। ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਮਾਈਨਿੰਗ ਨਾਲ ਸੰਬੰਧਿਤ ਇੱਕ ਮਾਮਲੇ ਵਿੱਚ ਅੱਜ ਉਹਨਾਂ ਨੂੰ ਪਟਿਆਲਾ ਦੀ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਉਹਨਾਂ ਨੂੰ 4 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ। ਪੁਲਿਸ ਵੱਲੋਂ ਅਦਾਲਤ ਵਿੱਚ ਵਿਧਾਇਕ ਪਠਾਨ ਮਾਜਰਾ ਤੋਂ ਡੂੰਘਾਈ ਨਾਲ ਪੁੱਛਗਿੱਛ ਕਰਨ ਲਈ 10 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਗਈ ਸੀ। ਦੱਸਣਯੋਗ ਹੈ ਕਿ ਹਰਮੀਤ ਪਠਾਨ ਮਾਜਰਾ ਨੂੰ ਬੀਤੇ ਦਿਨੀ ਮੱਧ ਪ੍ਰਦੇਸ਼ ਦੇ ਗਵਾਲੀਅਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਹਨਾਂ ਖਿਲਾਫ ਮਾਈਨਿੰਗ ਤੋਂ ਇਲਾਵਾ ਇੱਕ ਪੁਰਾਣਾ ਜਬਰ ਜਨਾਹ ਦਾ ਕੇਸ ਵੀ ਚੱਲ ਰਿਹਾ ਹੈ।